ਭਈ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਜੋ ਅਸੈਂਬਲੀ ਦੇ ਵਿੱਚ ਯੂਨੈਨਿਮਸਲੀ ਪਾਸ ਹੋਇਆ ਸੀ, ਸੈਨੇਟ ਦੇ ਵਿੱਚ ਯੂਨੈਨਿਮਸਲੀ ਪਾਸ ਹੋਇਆ ਸੀ 37 ਦੇ ਮੁਕਾਬਲੇ 0 ਤੇ 47 ਦੇ ਮੁਕਾਬਲੇ 0 ਦੇ ਨਾਲ ਉਸ ਬਿੱਲ ਨੂੰ ਵੀਟੋ ਕਰ ਦਿੱਤਾ ਹੈਗਾ। ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਟਵੀਟ ਕੀਤਾ ਹੈ, ਉਹਨਾਂ ਨੇ ਕਿਹਾ ਵੀ ਗੈਵਨ ਨਿਊਸਮ ਦਾ ਜੋ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਇੱਕ ਵਾਰੀ ਫੇਰ ਹਿੰਦੂਆਂ ਦਾ ਸਾਥ ਦਿੱਤਾ ਹੈ, ਜਿਹੜੇ ਖਾਲਿਸਤਾਨੀ ਟੈਰਰਿਜ਼ਮ ਨੂੰ ਫੈਲਾਉਂਦੇ ਹੈਗੇ ਆ ਉਹਨਾਂ ਨੂੰ ਜਿਹੜਾ ਪਰੇ ਚੱਕ ਕੇ ਮਾਰਿਆ ਹੈਗਾ। ਇਸ ਬਿੱਲ ਨੂੰ ਵੀਟੋ ਕਰਕੇ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਸਿੱਖ ਦੀ ਮੌਤ ਹੁੰਦੀ ਆ ਤਾਂ ਉਹਦੇ ਜਿਹੜਾ ਖੂਨ ਆ ਉਹ ਇਹਦੇ ਹੱਥਾਂ ਦੇ ਨਾਲ ਰੰਗਿਆ ਜਾਊਗਾ। ਦੇਖੋ ਜਿੱਦਾਂ ਤੁਸੀਂ ਦੱਸਿਆ ਭਾਈ ਖੰਡਾ, ਭਾਈ ਪੰਜਵੜ, ਭਾਈ ਨਿੱਜਰ, ਇਹਨਾਂ ਸਾਰਿਆਂ ਦਾ ਜਿਹੜੇ ਅਸੈਸੀਨੇਸ਼ਨ ਕਤਲ ਜਿਹੜੇ ਉਹ ਕੀਤੇ, ਇੱਥੇ ਪੰਨੂ ਹੁਣਾਂ ਦਾ ਕਤਲ ਕਰਨ ਲੱਗੇ ਸੀ। ਇਸ ਤੋਂ ਇਲਾਵਾ ਹੋਰ ਕਿੰਨੇ ਸਿੱਖ ਐਕਟਿਵਿਸਟ ਉਹਨਾਂ ਦੀਆਂ ਲਿਸਟ ਦੇ ਉੱਤੇ ਸੀ ਕਿ ਸਿੱਖਾਂ ਨੂੰ ਕੋਈ ਲਿਸਟ ਚਾਹੀਦੀ ਹੈ ਵੀ ਆਹ ਬੰਦਾ ਮਰੂਗਾ, ਆਹ ਬੰਦੇ ਦੀ ਅਸੈਸੀਨੇਸ਼ਨ ਹੋਊਗੀ, ਆਹ ਸ਼ਹਾਦਤ ਹੋਊਗੀ ਤਾਂ ਫਿਰ ਅਸੀਂ ਗਾਂਹ ਨਿਕਲਣਾ ਹੈ, ਫਿਰ ਅਸੀਂ ਜਿਹੜਾ ਉਹ ਉੱਠਣਾ ਆ। ਐਡੀ ਜਿਹੜੇ ਅਵੇਸਲੇ ਹੋ ਕੇ ਸੁੱਤੇ ਪਏ ਆ। ਵੀਟੋ ਕਰਨ ਦੇ ਨਾਲ ਗਵਰਨਰ ਨਿਊਸਮ ਨੇ ਕਲੀਅਰ ਕਰ ਦਿੱਤਾ ਵੀ ਉਹ ਤੁਹਾਡਾ ਮਿੱਤਰ ਨਹੀਂ। ਉਸ ਨੂੰ ਜਿਹੜੇ ਭਾਰਤੀ ਨੈਸ਼ਨਲਿਸਟ ਜਿਹੜੀ ਲੌਬੀ ਆ ਉਹਦਾ ਜ਼ਿਆਦਾ ਖਿਆਲ ਆ, ਉਹਦੀਆਂ ਵੋਟਾਂ ਉਹਨੂੰ ਜ਼ਿਆਦਾ ਪਿਆਰੀਆਂ, ਉਹਦੇ ਡਾਲਰ ਉਹਨੂੰ ਜ਼ਿਆਦਾ ਪਿਆਰੇ ਆ ਤੇ ਉਹਦੀ ਜਿਹੜੀ ਸਰਕਾਰ ਆ, ਚਾਹੇ ਉਹ ਕੈਲੀਫੋਰਨੀਆ 'ਚ ਤੇ ਜੇ ਉਹ ਬਾਅਦ ਦੇ ਵਿੱਚ ਰਾਸ਼ਟਰਪਤੀ ਬਣਦਾ, ਉਹ ਤੁਹਾਨੂੰ ਫੋਰਨ ਤੇ ਡੋਮੈਸਟਿਕ ਥ੍ਰੈਟਸ ਤੋਂ ਨਹੀਂ ਬਚਾਊਗਾ। ਸਿੱਖ ਨੋਟ ਕਰ ਲੈਣ ਇਸ ਗੱਲ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣ, ਕੰਧ ਤੇ ਲਿਖਿਆ ਪੜ੍ਹ ਲੈਣ ਵੀ ਤੁਹਾਡੇ ਨਾਲ ਜਿਹੜਾ ਇੱਥੇ ਕੀ ਹੋ ਰਿਹਾ। ਜਿਸ ਤਰ੍ਹਾਂ ਆਪਾਂ ਕੁਝ ਘੰਟੇ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਜੋ ਅਸੈਂਬਲੀ ਦੇ ਵਿੱਚ ਯੂਨੈਨਿਮਸਲੀ ਪਾਸ ਹੋਇਆ ਸੀ, ਸੈਨੇਟ ਦੇ ਵਿੱਚ ਯੂਨੈਨਿਮਸਲੀ ਪਾਸ ਹੋਇਆ ਸੀ 37 ਦੇ ਮੁਕਾਬਲੇ 0 ਤੇ 47 ਦੇ ਮੁਕਾਬਲੇ 0 ਦੇ ਨਾਲ ਉਸ ਬਿੱਲ ਨੂੰ ਵੀਟੋ ਕਰ ਦਿੱਤਾ ਹੈਗਾ। SV 509 ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਇਹ ਉਹ ਬਿੱਲ ਸੀ ਜਿਹੜਾ ਜਿਹੜੇ ਲੋਕ ਇੱਥੇ ਆਪਣੀ ਹੱਕ ਸੱਚ ਦੀ ਆਵਾਜ਼ ਦੀ ਗੱਲ ਕਰਦੇ ਹੈਗੇ ਆ ਉਹਨਾਂ ਨੂੰ ਬਾਹਰ ਦੀਆਂ ਸਰਕਾਰਾਂ ਮਾਰਨ ਦੀ, ਡਰਾਉਣ ਦੀ, ਧਮਕਾਉਣ ਦੀ ਕੋਸ਼ਿਸ਼ ਕਰਦੀਆਂ, ਉਹਦੇ ਸੰਬੰਧ ਦੇ ਵਿੱਚ ਪੁਲਿਸ ਆਫੀਸਰਸ ਨੂੰ ਟ੍ਰੇਨਿੰਗ ਦੇਣੀ ਸੀ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਟਵੀਟ ਕੀਤਾ ਹੈ, ਉਹਨਾਂ ਨੇ ਕਿਹਾ ਵੀ ਗੈਵਨ ਨਿਊਸਮ ਦਾ ਜੋ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਇੱਕ ਵਾਰੀ ਫੇਰ ਹਿੰਦੂਆਂ ਦਾ ਸਾਥ ਦਿੱਤਾ ਹੈ, ਜਿਹੜੇ ਖਾਲਿਸਤਾਨੀ ਟੈਰਰਿਜ਼ਮ ਨੂੰ ਫੈਲਾਉਂਦੇ ਹੈਗੇ ਆ ਉਹਨਾਂ ਨੂੰ ਜਿਹੜਾ ਪਰੇ ਚੱਕ ਕੇ ਮਾਰਿਆ ਹੈਗਾ। ਸੋ ਸੁਹਾਗ ਸ਼ੁਕਲਾ ਜੋ ਹੈਗੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਟਵੀਟ ਤੁਸੀਂ ਦੇਖ ਸਕਦੇ ਹੋ। ਰਾਜਕਨਵੀਰ ਸਿੰਘ ਹੁਣੀ ਇਸ ਟਾਈਮ ਦੇ ਉੱਤੇ ਤੁਹਾਨੂੰ ਦਿਖਾ ਰਹੇ ਹੈਗੇ ਆ। ਤੁਹਾਨੂੰ ਪਤਾ ਹੀ ਆ ਵੀ ਥੋੜੇ ਦਿਨ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਨੇ ਦੀਵਾਲੀ ਦਾ ਬਿੱਲ ਪਾਸ ਕੀਤਾ ਹੈਗਾ। ਪਿਛਲੇ ਸਾਲ ਜਿਹੜਾ ਕਾਸਟ ਵਾਲਾ ਬਿੱਲ ਸੀ ਉਸ ਨੂੰ ਵੀਟੋ ਕੀਤਾ ਸੀ ਤੇ ਅੱਜ ਜਿਹੜਾ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ। ਇਸ ਦੇ ਬਾਵਜੂਦ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉੱਥੇ ਦੀ ਪਾਰਲੀਮੈਂਟ 'ਚ ਖੜ ਕੇ ਗਿਆ ਸੀ ਵੀ ਭਾਰਤ ਦੀ ਸਰਕਾਰ ਡਾਇਰੈਕਟਲੀ ਇਨਵੋਲਵ ਆ ਹਰਦੀਪ ਸਿੰਘ ਨਿੱਜਰ ਹੋਣਾ ਦੀ ਸ਼ਹਾਦਤ ਦੇ ਲਈ, ਉਸ ਤੋਂ ਬਾਅਦ ਖੰਡੇ ਦੀ ਮੌਤ ਨੂੰ ਲੈ ਕੇ, ਉਸ ਤੋਂ ਬਾਅਦ ਪਰਮਜੀਤ ਸਿੰਘ ਹੋਣਾ ਦੀ ਮੌਤ ਨੂੰ ਲੈ ਕੇ, ਉਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ ਮਾਰਨ ਦੀ ਕੋਸ਼ਿਸ਼ ਨੂੰ ਲੈ ਕੇ ਪਿਛਲੇ ਹਫ਼ਤੇ ਅਮਰੀਕਾ ਦੀ ਸਰਕਾਰ ਨੇ ਜਿਹੜੇ ਆ ਐਵੀਡੈਂਸ ਪੇਸ਼ ਕੀਤੇ ਆ ਕਿ ਕਿਸ ਤਰ੍ਹਾਂ ਜਿਹੜਾ ਬਿਕਰਮ ਜਾਦਵ ਜਿਹੜਾ ਉੱਥੇ ਦੀ ਰਾਹ ਦਾ ਏਜੰਟ ਹੈਗਾ ਉਹ ਨਿਖਿਲ ਗੁਪਤੇ ਨਾਲ ਰਲ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੇ ਨਿਖਿਲ ਗੁਪਤਾ ਕਿਸ ਤਰ੍ਹਾਂ ਹੋਰਨਾਂ ਸਿੱਖਾਂ ਨੂੰ ਉਹਨਾਂ ਨੇ ਮਾਰਨਾ ਸੀ। ਸੋ ਇਸ ਬਿੱਲ ਨੂੰ ਵੀਟੋ ਕਰਕੇ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਸਿੱਖ ਦੀ ਮੌਤ ਹੁੰਦੀ ਆ ਤਾਂ ਉਹਦੇ ਜਿਹੜਾ ਖੂਨ ਆ ਉਹ ਇਹਦੇ ਹੱਥਾਂ ਦੇ ਨਾਲ ਰੰਗਿਆ ਜਾਊਗਾ। ਕੈਲੀਫੋਰਨੀਆ ਦਾ ਗਵਰਨਰ ਤੁਸੀਂ ਸੁਣਦੇ ਹੋਵੋਗੇ ਪਿਛਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਬਤ ਬੋਲਦਾ ਰਹਿੰਦਾ ਵੀ ਉਹ ਜੀ ਇੱਕ ਤਰ੍ਹਾਂ ਦੇ ਨਾਲ ਡਿਕਟੇਟਰ ਦਾ ਕੰਮ ਕਰਦੇ ਆ ਜੀ, ਉਹਨਾਂ ਨੇ ਇਲੈਕਸ਼ਨ ਨਹੀਂ ਹੋਣ ਦੇਣੀ। ਕੈਲੀਫੋਰਨੀਆ ਦੇ ਗਵਰਨਰ ਨੇ ਕੀ ਕੀਤਾ? ਐਗਜ਼ੈਕਟਲੀ ਐਜ਼ ਏ ਡਿਕਟੇਟਰ ਕੰਮ ਕੀਤਾ ਹੈਗਾ। ਤੁਹਾਡੀ ਹੀ ਡੈਮੋਕ੍ਰੈਟਿਕ ਪਾਰਟੀ ਨੇ ਯੂਨੈਨਿਮਸਲੀ ਅਸੈਂਬਲੀ ਦੇ ਵਿੱਚ ਇਸ ਨੂੰ ਪਾਸ ਕੀਤਾ, ਇਸ ਨੂੰ ਸੈਨੇਟ 'ਚ ਪਾਸ ਕੀਤਾ ਤੇ ਤੁਸੀਂ ਆਪਣੀ ਹੀ ਪਾਰਟੀ ਦੇ ਜਿਹੜੇ ਅਸੈਂਬਲੀ ਮੈਂਬਰਸ ਤੇ ਸੈਨੇਟਰ ਇਸ ਬਿੱਲ ਨੂੰ ਲੈ ਕੇ ਆਏ ਉਹਨਾਂ ਨੂੰ ਵੀਟੋ ਕਰ ਦਿੱਤਾ। ਸੋ ਇਹ ਵੀ ਇੱਕ ਡਿਕਟੇਟਰਸ਼ਿਪ ਹੈਗੀ ਆ। ਹਰਜੋਤ ਸਿੰਘ ਜੀ, ਮੈਂ ਗੱਲ ਇਹ ਕਹਿਣਾ ਚਾਹੁੰਦਾ, ਹਾਰੀਆਂ ਹੋਈਆਂ ਕੌਮਾਂ ਦੇ ਰੱਬ ਵੀ ਜਾਂਦੇ ਹਾਰ। ਇਹ ਹਾਰ ਆ, ਇਸ ਨੂੰ ਸਮਝਣਾ ਪੈਣਾ ਤੇ ਜੇ ਇਦਾਂ ਹੀ ਹਾਰਦੇ ਰਹੇ ਤਾਂ ਜਿੱਤ ਪਤਾ ਨਹੀਂ ਕਿੱਥੇ ਹੋਊਗੀ ਤੇ ਕੀ ਜਿਹੜੇ ਹਾਲਾਤ ਜਿਹੜੇ ਉਹ ਅੱਗੇ ਬਣਨਗੇ। ਛੁਣਛਣਾ ਫੜਾਇਆ ਜੀ ਉਹਨਾਂ ਨੇ ਨਾਲ, ਤੁਹਾਨੂੰ ਇਹ ਵੀ ਯਾਦ ਜਿਹੜਾ ਉਹ ਰੱਖਿਓ, ਖਿਡਾਉਣਾ ਵੀ ਦਿੱਤਾ ਵੀ ਖੇਡੋ, ਆਨੰਦ ਲਓ, ਕਿਉਂਕਿ ਚੀਂ ਨਾ ਜਿਹੜੀ ਉਹ ਕਹਿੰਦੇ ਵੀ ਤੁਸੀਂ ਬਾਹੜੀ ਕਰਿਓ। ਸਿੱਖਾਂ ਨੇ ਹੁਣ ਅੱਗੇ ਕਾਰਵਾਈ ਕੀ ਕਰਨੀ ਆ ਜਾਂ ਹੋਰ ਮਾਈਨੋਰਟੀਜ਼ ਨੇ ਕੀ ਕਾਰਵਾਈ ਕਰਨੀ ਆ, ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਕਹਿੰਦੇ ਵੀ ਆਫਿਸ ਆਫ ਐਮਰਜੈਂਸੀ ਸਰਵਿਸ ਦੇ ਵਿੱਚ ਕਹਿੰਦੇ ਅਸੀਂ ਕੰਸਲਟ ਕੀਤਾ, ਕਮਿਸ਼ਨ ਜਿਹੜਾ ਹੈਗਾ ਪੀਸ ਆਫਿਸਰ ਸਟੈਂਡਰਡਸ ਦਾ ਪੋਸਟ ਦਾ,
ਹੁਣ ਨਾ ਇੱਕ ਨਵੀਂ ਟ੍ਰੇਨਿੰਗ ਅਸੀਂ ਲੱਗੇ ਹਾਂ ਜੀ ਦੇਣ ਟਰਾਂਸਨੈਸ਼ਨਲ ਰਿਪਰੈਸ਼ਨ ਦੀ। ਬਾਈ ਜੀ ਟ੍ਰੇਨਿੰਗ ਦੇਣੀ ਹੈ ਤੇ ਫਿਰ ਕਰ ਦਿੰਦੇ ਪਾਸ ਚੱਜ ਦੇ ਨਾਲ ਜਿਹੜੀ ਇਸ ਦੇ ਵਿੱਚ ਹੁੰਦੀ। ਤੁਹਾਨੂੰ ਛੁਣਛੁਣਾ ਫੜਾਤਾ, ਉਹਨਾਂ ਨੂੰ ਇਹ ਜਿਹੜਾ ਉਹ ਕਹਿਤਾ ਵੀ ਦੇਖ ਵੀ ਆਪਾਂ ਬਿੱਲ ਤੁਹਾਡਾ ਜਿਹੜਾ ਉਹ ਕਰਤਾ ਫੇਲ। ਉਹਨਾਂ ਨੂੰ ਉਸ ਚੀਜ਼ ਜਿਹੜੀ ਟ੍ਰੇਨਿੰਗ ਦੇਣੀ ਹੈ ਟਰਾਂਸਲੇਸ਼ਨ ਰਿਪਰੈਸ਼ਨ ਦੀ, ਉਹਨਾਂ ਦਾ ਕੋਈ ਹਰਜ ਨਹੀਂ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਬਸ ਸਿਰਫ ਤੇ ਸਿਰਫ ਇੱਕ ਸਮੋਕ ਸਕਰੀਨ ਆ। ਸਮੋਕ ਸਕਰੀਨ ਸਮਝਦੇ ਆ ਨਾ ਕੀ ਹੁੰਦਾ, ਵੀ ਧੂਆਂ ਕਰ ਦੋ ਪਿੱਛੇ ਕੁਝ ਹੋਰ ਹੁੰਦਾ, ਦਿਖਾਉਣ ਨੂੰ ਇਦਾਂ ਲੱਗੇ ਵੀ ਧੁੰਦ ਹੋ ਗਈ ਆ ਤੇ ਤੁਹਾਨੂੰ ਧੁੰਦ ਦੇ ਵਿੱਚ ਜਿਹੜਾ ਉਹ ਛੱਡ ਕੇ ਜਿਹੜਾ ਉਹ ਚਲਿਆ ਗਿਆ। ਗਵਰਨਰ ਨਿਊਸਮ ਨੇ ਤੁਹਾਡੇ ਨਾਲ ਇਹ ਕੁਛ ਜਿਹੜਾ ਉਹ ਕੀਤਾ ਆ। ਕਿੱਥੇ ਨੇ ਸਿੱਖ, ਕਿੱਥੇ ਆਪਾਂ ਖੜੇ ਆ। ਰੌਲਾ ਪਾ ਲਿਆ ਹਰਜੋਤ ਸਿੰਘ ਜੀ ਕਾਲਾਂ ਕਰਾਉਣ ਦੇ ਲਈ, ਕਿੰਨਾ ਜ਼ੋਰ ਜਿਹੜਾ ਉਹ ਆਪਾਂ ਲਾਇਆ, ਕਿੰਨਾ ਚਿਰ ਜਿਹੜਾ ਉਹ ਜ਼ੋਰ ਲਾਇਆ। ਜਿਨ੍ਹਾਂ ਨੇ ਨਹੀਂ ਜ਼ੋਰ ਲਾਇਆ ਉਹ ਵੱਖਰੀ ਗੱਲ ਆ, ਉਹ ਲੋਕ ਆਪ ਸਿਆਣੇ ਆਪੇ ਦੇਖਣਗੇ, ਬਾਕੀ ਸਾਰਿਆਂ ਨੂੰ ਵੀ ਉਸ ਦੇ ਨਾਲ। ਪਰ ਇਹ ਆ ਵੀ ਇਹਨਾਂ ਨੇ ਦੇਖੋ ਜਿੱਦਾਂ ਤੁਸੀਂ ਦੱਸਿਆ ਭਾਈ ਖੰਡਾ, ਭਾਈ ਪੰਜਵੜ, ਭਾਈ ਨਿੱਜਰ, ਇਹਨਾਂ ਸਾਰਿਆਂ ਦਾ ਜਿਹੜੇ ਅਸੈਸੀਨੇਸ਼ਨ ਕਤਲ ਜਿਹੜੇ ਉਹ ਕੀਤੇ। ਇੱਥੇ ਪੰਨੂ ਹੁਣਾਂ ਦਾ ਕਤਲ ਕਰਨ ਲੱਗੇ ਸੀ। ਇਸ ਤੋਂ ਇਲਾਵਾ ਹੋਰ ਕਿੰਨੇ ਸਿੱਖ ਐਕਟਿਵਿਸਟ ਉਹਨਾਂ ਦੀਆਂ ਲਿਸਟ ਦੇ ਉੱਤੇ ਸੀ ਕਿ ਸਿੱਖਾਂ ਨੂੰ ਕੋਈ ਲਿਸਟ ਚਾਹੀਦੀ ਹੈ ਵੀ ਆਹ ਬੰਦਾ ਮਰੂਗਾ, ਆਹ ਬੰਦੇ ਦੀ ਅਸੈਸੀਨੇਸ਼ਨ ਹੋਊਗੀ, ਆਹ ਸ਼ਹਾਦਤ ਹੋਊਗੀ ਤਾਂ ਫਿਰ ਅਸੀਂ ਗਾਂਹ ਨਿਕਲਣਾ ਹੈ, ਫਿਰ ਅਸੀਂ ਜਿਹੜਾ ਉਹ ਉੱਠਣਾ ਆ। ਐਡੀ ਜਿਹੜੇ ਅਵੇਸਲੇ ਹੋ ਕੇ ਸੁੱਤੇ ਪਏ ਆ। ਇੱਥੇ ਇਸ ਮੌਕੇ ਹਰਜੋਤ ਸਿੰਘ ਜੀ ਅਸਾਈਲਮ ਦੇ ਉੱਤੇ ਕਿੰਨੀ ਦੁਨੀਆ ਆ। ਇਹੀ ਗੱਲ ਦੇ ਕਰਕੇ ਨਾ ਵੀ ਉੱਥੇ ਸਾਨੂੰ ਬੋਲਣ ਨਹੀਂ ਦਿੰਦੇ, ਉੱਥੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ, ਉੱਥੇ ਸਾਡਾ ਘਾਣ ਹੁੰਦਾ, ਉੱਥੇ ਸਾਡਾ ਕਤਲ ਹੁੰਦਾ, ਉੱਥੇ ਇਦਾਂ ਹੁੰਦੇ ਆ। ਉਹੀ ਕੁਛ ਇੱਥੇ ਕਰ ਰਹੇ ਆ। ਤੇ ਕਿੱਥੇ ਸੀਗੇ ਉਦੋਂ? ਸੜਕਾਂ ਤੇ ਨਿਕਲੇ ਨਹੀਂ ਤੁਸੀਂ? ਕਿੱਥੇ ਸੀਗੇ ਜਦੋਂ ਪ੍ਰੋਟੈਸਟ ਜਿਹੜੇ ਉਹ ਕਰਨੇ ਸੀ ਇਸ ਚੀਜ਼ ਦੇ ਵਿੱਚ? ਕਿੱਥੇ ਸੀ ਜਦੋਂ ਇਸ ਬਿੱਲ ਦੇ ਵਿੱਚ ਹਾਮੀ ਜਿਹੜੀ ਉਹ ਭਰਨੀ ਸੀਗੀ? ਕਿੱਥੇ ਗਵਾਚ ਗਏ ਉਦੋਂ? ਕਿ ਸਿਰਫ ਆਪਾਂ ਨੂੰ ਆਪਣੇ ਲਾਇਸੈਂਸਾਂ ਦਾ ਕੀ ਮਤਲਬ ਆ, ਆਪਣੇ ਕੰਮਾਂ ਕਾਰਾਂ ਤੱਕ ਕੀ ਮਤਲਬ ਆ, ਵੀ ਸਾਡੇ ਸਟੋਰ ਚੱਲਦੇ ਰਹਿਣ, ਸਾਡੇ ਗੈਸ ਸਟੇਸ਼ਨ ਚੱਲਦੇ ਰਹਿਣ, ਸਾਡੇ ਜਿਹੜੇ ਆ ਟਰੱਕ ਚੱਲਦੇ ਰਹਿਣ, ਜਾਂ ਅਸੀਂ ਚਲਾਉਂਦੇ ਰਹੀਏ, ਡਾਲਰ ਕਮਾਉਂਦੇ ਰਹੀਏ, ਇਹ ਕਮਿਊਨਿਟੀ ਜਾਵੇ ਢੱਠੇ ਖੂਹ 'ਚ। ਰਹਿਣਾ ਤੁਸੀਂ ਆਪਾਂ ਉਹਨਾਂ ਦੇ ਨਾਂ ਦੇ ਉੱਤੇ। ਆ ਗੱਲ ਜਿਹੜੀ ਉਹ ਤੁਸੀਂ ਆਪਾਂ ਇਹ ਕਹਿਣੀ ਵੀ ਸਾਡੇ ਨਾਲ ਉੱਥੇ ਧੱਕਾ ਹੁੰਦਾ ਆ ਤੇ ਅਸੀਂ ਇਸ ਲਈ ਇਸ ਆਜ਼ਾਦ ਮੁਲਕ ਦੇ ਵਿੱਚ ਜਾਨ ਬਚਾਉਂਦੇ ਹੋਏ ਆਏ ਆ ਵੀ ਅਸੀਂ ਉਸੇ ਤਰੀਕੇ ਨਾਲ ਹਾਂ ਦਾ ਨਾਰਾ ਮਾਰ ਸਕੀਏ। ਕਿੱਥੇ ਸੀਗੀ ਵੀ ਸਾਰੇ ਜਾਣੇ ਆਪਾਂ ਹੁਣ? ਕੀ ਜਿਹੜੀ ਅੱਗੇ ਜਿਹੜਾ ਉਹ ਕਰ ਲਿਆ ਤੁਹਾਡੇ ਚੋਂ ਬਾਅਦ ਚ ਆ ਕੇ ਕਮਿਊਨਿਟੀਆਂ ਤੁਹਾਡੇ ਤੋਂ ਮੋਹਰੇ ਆ ਗਏ। ਸਰਕਾਰ ਦੇ ਵਿੱਚ ਦੇਖੋ ਅਗਲਿਆਂ ਦਾ ਹੋਲਡ ਕਿੰਨਾ। ਇਹ ਇੱਕ ਨਹੀਂ ਦੋਹਰੀ ਮਾਰ ਜੋ, ਤੁਹਾਨੂੰ ਧਿਆਨ ਨਾਲ ਸਮਝਿਓ। ਦੇਖੋ ਹੋਇਆ ਕੀ, ਪਹਿਲੋਂ ਉਹਨਾਂ ਨੇ ਉਲਟ ਕਰਕੇ ਅਮੈਂਡਮੈਂਟ ਕਰਾਈ ਉਸ ਜਿਹੜੀ ਬਿੱਲ ਦੇ ਵਿੱਚ, ਆਪਣੀ ਮਰਜ਼ੀ ਦੀ ਉਹਨਾਂ ਨੇ ਅਮੈਂਡਮੈਂਟ ਕਰਾਈ, ਸੋਧ ਕਰਾਈ। ਫਿਰ ਕੁੰਡਲੀ ਮਾਰ ਕੇ ਜਿਹੜਾ ਉਹਨਾਂ ਨੇ ਤੁਹਾਨੂੰ ਦੱਸ ਕੇ ਉਹਨਾਂ ਨੇ ਇਹ ਕੀਤਾ ਵੀ ਇਹ ਤੁਹਾਡਾ ਬਿੱਲ ਵੀ ਅਸੀਂ ਫੇਲ ਕਰਾਉਣਾ। ਨਾਲੇ ਤੁਹਾਡੇ ਸਿਰ ਦੇ ਉੱਤੇ, ਤੁਹਾਡੀ ਛਾਤੀ ਦੇ ਉੱਤੇ, ਹਿੱਕ ਦੇ ਉੱਤੇ ਅਮੈਂਡਮੈਂਟ ਕਰਾਈ ਤੇ ਨਾਲੇ ਉਹਨਾਂ ਨੇ ਫੇਲ ਕਰਾਇਆ। ਤੇ ਆਪਾਂ ਬਸ ਤਾੜੀਆਂ ਮਾਰੀਏ। ਬਸ ਇਹੀ ਆ, ਇਹੀ ਚੀਜ਼ ਰਹਿ ਗਈ ਨਾ। ਬਸ ਵੀ ਇੰਨੇ ਕੁ ਜੋਗੇ ਹੀ ਆ ਆਪਾਂ, ਵੀ ਆਹੀ ਚੀਜ਼ ਆ। ਅਗਲੀ ਕਹਿ ਰਹੇ ਆ, ਸ਼ਰੇਆਮ ਕਹਿ ਰਹੇ ਵੀ ਹਿੰਦੂ ਕਮਿਊਨਿਟੀ ਨੂੰ ਬਚਾਉਣ ਦੇ ਲਈ ਗਵਰਨਰ ਸਾਹਿਬ ਦਾ ਜਿਹੜਾ ਧੰਨਵਾਦ, ਤੇ ਸਿੱਖ ਸਿਰਫ ਇਹਨਾਂ ਦੇ ਲਈ ਆਪਾਂ ਬਸ ਇੱਕ ਤੁਸੀਂ ਪ੍ਰਚਾਰ ਕਰਨ ਵਾਲੇ ਹੀ ਆ। ਤੁਹਾਡੀ ਸਿਰਫ ਉਹਨੇ ਸਿਰਫ ਤੁਹਾਡੀ ਡਾਲਰ ਹੀ ਲੈਣੇ ਆ, ਤੁਹਾਡੇ ਮਨੀਓ ਹੀ ਲੈਣੀ ਆ। ਤੁਹਾਡਾ ਕੰਮ ਕੋਈ ਕੀਤਾ ਉਹਨੇ? ਕੋਈ ਕੰਮ ਕਰਨਾ? ਤੁਸੀਂ SB 509 ਦੀ ਗੱਲ ਕਰਦੇ ਆ, ਨਾਲ 403 ਕਾਸਟ ਬਿੱਲ ਦੀ ਪੰਜਾਬੀ ਵਾਲੀ। ਉਹ ਜਦੋਂ ਹਰਜੋਤ ਸਿੰਘ ਜੀ ਜਿਹੜਾ 553 ਬਿੱਲ ਸੀਗਾ, ਉਦੋਂ ਕਹਿੰਦੇ ਸੀ ਵੀ ਇਹਨੂੰ ਵੀਟੋ ਕਰੋ। ਉਦੋਂ ਵੀਟੋ ਕਰਵਾਉਣਾ ਸੀ ਨਾ, ਉਦੋਂ ਉਹਨੇ ਪਾਸ ਕੀਤਾ, ਇਹ ਉੱਤੇ ਸਾਈਨ ਕੀਤੇ, ਕਹਿੰਦੇ ਵੀ ਆਹ ਲਓ ਜੀ, ਆਹ ਤੁਹਾਡੇ ਜਿਹੜੇ ਸਟੋਰਾਂ ਦੇ ਵਿੱਚ ਜਿਹੜੀ ਵਾਇਲੈਂਸ ਹੁੰਦੀ ਹੈ ਉਹਨੂੰ ਤੁਸੀਂ ਰਿਪੋਰਟ ਕਰੋ, ਤੁਸੀਂ ਇਦਾਂ ਕਰੋ, ਤੁਸੀਂ ਉਹਨਾਂ ਨਾਲ ਲੜ ਨਹੀਂ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ। ਤੁਸੀਂ ਇੱਕ ਚੀਜ਼ ਗਿਣਾ ਦਿਓ ਤੁਹਾਡੀ ਉਹਨੇ ਜਿਹੜੀ ਉਹ ਪਾਸ ਕਰਾਈ ਹੋਵੇ, ਤੁਹਾਡੇ ਜਿਹੜੇ ਉਹ ਨਾਲ ਜਿਹੜੇ ਮਿਲ ਕੇ ਕਿਤੇ ਮੋਢੇ ਨਾਲ ਮੋਢਾ ਲਾ ਕੇ ਕਿਤੇ ਤੁਰਿਆ ਹੋਵੇ। ਸੋ ਇਹ ਮਾੜਾ ਜਿਹਾ ਦੇਖੋ, ਹਲੂਣਾ ਦੋ ਆਪਣੇ ਆਪ ਨੂੰ, ਦੇਖੋ ਕਿੱਥੇ ਖੜੇ ਆ ਆਪਾਂ। ਇੱਕ ਛਿੱਤਰ ਉੱਥੇ ਵੀ ਖਾਣੇ ਆਏ ਤੇ ਇੱਥੇ ਵੀ ਛਿੱਤਰ ਹੀ ਖਾਣੇ ਆ। ਉਹੀ ਚੀਜ਼ ਜਿਹੜੀ ਉਹ ਕਰ ਰਹੇ ਆ। ਅਗਲੇ ਧੰਨਵਾਦ ਵਿਸ਼ੇਸ਼ ਤੌਰ ਤੇ ਕਹਿ ਰਿਹਾ ਜੀ ਹਿੰਦੂ ਕਮਿਊਨਿਟੀ ਨੂੰ ਜਿਹੜਾ ਜੀ ਤੁਸੀਂ ਬਚਾ ਲਿਆ। ਇਸ ਵੀਟੋ ਕਰਨ ਦੇ ਨਾਲ ਗਵਰਨਰ ਨਿਊਸਮ ਨੇ ਕਲੀਅਰ ਕਰ ਦਿੱਤਾ ਵੀ ਉਹ ਤੁਹਾਡਾ ਮਿੱਤਰ ਨਹੀਂ। ਉਸ ਨੂੰ ਜਿਹੜੇ ਭਾਰਤੀ ਨੈਸ਼ਨਲਿਸਟ ਜਿਹੜੀ ਲੌਬੀ ਆ ਉਹਦਾ ਜ਼ਿਆਦਾ ਖਿਆਲ ਆ, ਉਹਦੀਆਂ ਵੋਟਾਂ ਉਹਨੂੰ ਜ਼ਿਆਦਾ ਪਿਆਰੀਆਂ, ਉਹਦੇ ਡਾਲਰ ਉਹਨੂੰ ਜ਼ਿਆਦਾ ਪਿਆਰੇ ਆ। ਤੇ ਉਹਦੀ ਜਿਹੜੀ ਸਰਕਾਰ ਆ, ਚਾਹੇ ਉਹ ਕੈਲੀਫੋਰਨੀਆ 'ਚ, ਤੇ ਜੇ ਉਹ ਬਾਅਦ ਦੇ ਵਿੱਚ ਰਾਸ਼ਟਰਪਤੀ ਬਣਦਾ, ਉਹ ਤੁਹਾਨੂੰ ਫੋਰਨ ਤੇ ਡੋਮੈਸਟਿਕ ਥ੍ਰੈਟਸ ਤੋਂ ਨਹੀਂ ਬਚਾਊਗਾ। ਸਿੱਖ ਨੋਟ ਕਰ ਲੈਣ ਇਸ ਗੱਲ ਨੂੰ, ਇਸ ਗੱਲ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣ, ਕੰਧ ਤੇ ਲਿਖਿਆ ਪੜ੍ਹ ਲੈਣ ਵੀ ਤੁਹਾਡੇ ਨਾਲ ਜਿਹੜਾ ਇੱਥੇ ਕੀ ਹੋ ਰਿਹਾ। ਜਿਹੜੇ
ਜਿਹੜੇ ਅਸੈਂਬਲੀ ਮੈਂਬਰ ਜਾਂ ਜਿਹੜੇ ਸਟੇਟ ਸੈਨੇਟਰ ਜਿਨ੍ਹਾਂ ਨੇ ਇਸ ਦੇ ਹੱਕ 'ਚ ਪਾਇਆ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ, ਉਹਦੀ ਆਪਣੀ ਪਾਰਟੀ 'ਚੋਂ ਹੀ ਆ। ਪਰ ਤੁਸੀਂ ਦੇਖੋ ਆਪਣੀ ਪਾਰਟੀ ਦੇ ਬਿਲਕੁਲ ਉਲਟ ਹੋ ਕੇ ਚੱਲਿਆ। ਯੂਨੈਨਿਮਸਲੀ ਪਾਸ ਹੋਏ ਦੋਨਾਂ ਸਦਨਾਂ 'ਚ ਇਸ ਬਿੱਲ ਨੂੰ ਅਗਲੇ ਨੇ ਲੱਤ ਮਾਰੀ, ਤੇ ਲੱਤ ਕਦੋਂ ਮਾਰੀ? 11th ਆਵਰ 'ਚ, ਜਿੱਦਣ ਅਖੀਰਲਾ ਦਿਨ ਸੀ, ਅਖੀਰਲਾ ਆਵਰ ਸੀ, 4 ਤੋਂ 5 ਵਜੇ ਦੇ ਦਰਮਿਆਨ ਅਗਲੇ ਨੇ ਪੋਸਟ ਜਿਹੜਾ ਕੀਤਾ ਆਪਣੇ ਵੈਬਸਾਈਟ ਦੇ ਉੱਤੇ ਵੀ 509 ਨੂੰ ਜਿਹੜਾ ਮੈਂ ਵੀਟੋ ਜਿਹੜਾ ਉਹ ਕਰਨ ਜਾ ਰਿਹਾ। ਤੁਹਾਡੇ ਮੋਹਰੇ 3 ਜਿਹੜੇ ਕੇਸ ਹੈ ਗਵਰਨਰ ਨਿਊਸਮ ਦੇ ਜਿਹੜੇ ਕਾਰਜਕਾਲ ਦੇ ਵਿੱਚ, 509 ਨੂੰ ਵੀਟੋ, ਕਾਸਟ ਬਿੱਲ ਨੂੰ ਵੀਟੋ, ਤੇ ਜਿਹੜੇ ਆਪਣੇ ਸੀਗੇ ਸਟੋਰਾਂ ਵਾਲਿਆਂ ਦਾ 553 ਨੂੰ, ਜਿਹਨੂੰ ਤੁਸੀਂ ਵੀਟੋ ਕਰਨ ਲਈ ਕਹਿੰਦੇ ਸੀਗੇ, ਉੱਤੇ ਉਹਨੇ ਕੀਤੇ ਸਾਈਨ। ਤੁਹਾਡੇ ਹਰ ਇੱਕ ਚੀਜ਼ ਦੇ ਵਿੱਚ ਉਹ ਉਲਟ ਜਿਹੜਾ ਉਹ ਚੱਲਿਆ ਆ। ਤੇ ਆਓ ਸੱਦੋ ਇਹਨਾਂ ਨੂੰ ਗੁਰਦੁਆਰੇ, ਦਿਓ ਸਰੋਪਾ ਜਿਹੜਾ ਹੁਣ ਹੋਰ ਅਗਲੀ ਵਾਰੀ, ਹੋਰ ਇਹਦੇ ਲਈ ਫੰਡ ਰੇਜ਼ਿੰਗ ਕਰੋ, ਹੋਰ ਇਹਨਾਂ ਨਾਲ ਫੋਟੋਆਂ ਖਿੱਚ ਕੇ ਜਿਹੜੀਆਂ ਉਹ ਤੁਸੀਂ ਜਿਹੜੀਆਂ ਪਾਓ, ਤਾਂ ਜੋ ਪਤਾ ਲੱਗੇ ਵੀ ਕਿੱਥੇ ਆ। ਤੇ ਕੌਮ ਆਪਣੀ ਨੂੰ ਪਤਾ ਨਹੀਂ ਹੋਰ ਕਿਹੜੇ ਸ਼ਹਾਦਤਾਂ ਦੀ ਜਿਹੜੀਆਂ ਉਹ ਦੇਖਣੀਆਂ, ਕਿਹੜੇ ਲਿਸਟ ਦੀ ਲੋੜ ਹੈ, ਕਿਹੜੇ ਇਨਸਾਨ ਦੇ ਸ਼ਹਾਦਤ ਦੀ ਜਿਹੜੀ ਲੋੜ ਹੈ, ਜਿਸ ਤੋਂ ਬਾਅਦ ਦੇ ਵਿੱਚ ਕਿਤੇ ਉੱਭਰਨਗੇ, ਜਾਂ ਇਹਨਾਂ ਦੇ ਵਿੱਚ ਜਿਹੜਾ ਮਾੜਾ ਮੋਟਾ ਖੂਨ ਜਿਹੜਾ ਉਹ ਖੋਲੂਗਾ ਤੇ ਬਾਹਰ ਜਿਹੜਾ ਉਹ ਆਉਣਗੇ। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ ਆਪਾਂ ਜਿੰਨੀ ਕੁ ਹਿੰਮਤ ਕਰ ਸਕਦੇ ਸੀ, ਪੰਜਾਬੀ ਰੇਡੀਓ ਯੂਐਸਏ ਨੂੰ ਆਪਾਂ ਪੂਰਾ ਜ਼ੋਰ ਲਾਇਆ, 2-2 ਘੰਟੇ ਦੇ ਸ਼ੋਅ ਕਰਕੇ ਹਰ ਇੱਕ ਈਵੈਂਟ ਨੂੰ, ਚਾਹੇ ਉਹ ਪੈਦਲ ਮਾਰਚ ਸੀ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ, ਆਪਾਂ ਉੱਥੇ ਹਾਜ਼ਰ ਹੁੰਦੇ ਰਹੇ ਹੈਗੇ ਆ। ਬਾਕੀ ਜਿਹੜੇ ਤੁਹਾਡੇ ਮੀਡੀਆ ਆ ਉਹ ਵੀ ਦੇਖ ਲਓ, ਜਿਹੜੇ ਉਹਨਾਂ ਮੀਡੀਆ ਨੂੰ ਲੋਕ ਸਪੋਰਟ ਕਰਦੇ ਉਹ ਵੀ ਦੇਖ ਲਓ, ਜਿਹੜੇ ਸਾਨੂੰ ਕਿੰਨਾ ਕੁ ਸਪੋਰਟ ਕਰਦੇ ਆ ਉਹ ਵੀ ਸੋਚ ਲਿਓ ਵੀ ਕਿੰਨਾ ਕੁ ਅਸੀਂ ਜਿਹੜਾ ਸਪੋਰਟ ਕਰਦੇ ਹੈਗੇ ਆ। ਹਾਂ, ਇੱਕ ਗੱਲ ਜ਼ਰੂਰ ਆ ਵੀ ਗਾਹਾਂ ਨੂੰ ਸਾਰਿਆਂ ਨੂੰ ਪਤਾ ਵੀ ਗੈਬਨ ਨਿਊਸਮ ਨੇ ਖੜਨਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ। ਜਿਹੜਾ ਵੀ ਸਿੱਖ ਨਾ ਉਹਦਾ ਫੰਡ ਰੇਜ਼ਿੰਗ ਕਰੂਗਾ, ਉਹਦਾ ਜਲੂਸ ਅਸੀਂ ਪੂਰਾ ਕੱਢਾਂਗੇ, ਇਹ ਆਪਾਂ ਗਾਰੰਟੀ ਦਿੰਨੇ ਆ। ਤੇ ਜਿਹੜੇ ਲੋਕ ਇਦਾਂ ਦੇ ਗਵਰਨਰਾਂ ਨੂੰ ਗੁਰਦੁਆਰੇ ਸੱਦ ਕੇ ਸਰੋਪਾ ਦਊਗੇ, ਉਹਨਾਂ ਦਾ ਵੀ ਜਲੂਸ ਪੂਰਾ ਕੱਢਿਆ ਜਾਊਗਾ। ਉਹਨਾਂ ਨੂੰ ਤਾਂ ਕਿਉਂਕਿ ਹਰਜੋਤ ਸਿੰਘ ਜਿਹੜਾ ਜੀ ਚੂੜੀਆਂ ਬੰਦਾ ਘੱਲ ਦੇਣੀਆਂ ਚਾਹੀਦੀਆਂ, ਉਹ ਗੁਰੂ ਘਰਾਂ ਨੂੰ ਦੇ ਕਮੇਟੀ ਮੈਂਬਰਾਂ ਨੂੰ ਚੂੜੀਆਂ ਘੱਲ ਦੋ ਵੀ ਹੱਥਾਂ 'ਚ ਚੂੜੀਆਂ ਪਾ ਕੇ ਬਹਿ ਜਾਓ, ਤੁਸੀਂ ਕੁਝ ਨਹੀਂ ਕਰਨ ਜੋਗੇ। ਜੀ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਹਜੇ ਆ ਪਿਛਲੇ ਹਫ਼ਤੇ ਤੇ ਹੀ ਰੋਂਦਾ ਸੀ ਗਵਰਨਰ ਪੇ, ਦੇਖੋ ਜੀ ਟਰੰਪ ਹੁਣਾਂ ਨੇ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹ ਹੋਣ ਨਹੀਂ ਦੇਣੀ ਹੈਗੀ, ਤੇ ਉਹ ਜੀ ਆਥੋਰੀਟੇਰੀਅਨ ਹੈਗੇ ਆ, ਤੇ ਆਪਣਾ ਹੁਣ ਦੇਖ ਲਓ ਹਿਸਾਬ ਕਿਤਾਬ ਉਹਦਾ ਕੀ ਹੈਗਾ ਗਵਰਨਰ ਦਾ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਹੈਗਾ। ਸੋ ਆਪਾਂ ਜਿਨ੍ਹਾਂ ਲੋਕਾਂ ਨੂੰ ਗੁਰੂ ਘਰਾਂ ਦੇ ਵਿੱਚ, ਨਗਰ ਕੀਰਤਨਾਂ ਦੇ ਵਿੱਚ, ਕਬੱਡੀਆਂ 'ਚ, ਤੁਹਾਡੇ ਕਲਚਰਲ ਪ੍ਰੋਗਰਾਮਾਂ ਸਨਮਾਨਿਤ ਕਰਦੇ ਆ, ਕੋਈ ਵੀ ਹੋਵੇ, ਚਾਹੇ ਗੋਰਾ, ਕਾਲਾ, ਪੀਲਾ, ਪੰਜਾਬੀ, ਜਿਹੜਾ ਮਰਜ਼ੀ ਹੋਵੇ, ਜਿਹੜਾ ਵੀ ਪੋਲੀਟੀਸ਼ੀਅਨ ਆ, ਮੇਕ ਸ਼ੋਰ ਕਰੋ ਵੀ ਉਹ ਤੁਹਾਡੇ ਨਾਲ ਤੁਹਾਡੇ ਇਸ਼ੂਜ਼ ਦੇ ਉੱਤੇ ਖੜਦਾ ਕਿ ਨਹੀਂ ਖੜਦਾ। ਜੇ ਨਹੀਂ ਖੜਦਾ, ਅਗਲੇ ਦਾ ਟੋਟਲੀ ਬਾਈਕਾਟ ਕਰੋ, ਕੱਲਾ ਬਾਈਕਾਟ ਨਾ ਕਰੋ, ਵਿਰੋਧ ਵੀ ਕਰੋ। ਉਲਟ ਗੁਰੂ ਉਹਦੇ ਮਹਾਰਾਜ ਨੇ ਵੋਟਾਂ ਤੁਹਾਨੂੰ ਪਵਾਓ ਹੱਕ ਜੀ, ਦਿੱਤਾ ਹੈ। ਉਲਟ ਵੋਟਾਂ ਪਵਾਓ। ਇਹਨਾਂ ਨੂੰ ਹੋਰ ਕੋਈ ਭਾਸ਼ਾ ਨਹੀਂ ਸਮਝ ਆਉਂਦੀ। 2 ਭਾਸ਼ਾਵਾਂ ਇਹਨਾਂ ਨੂੰ ਸਮਝ ਆਉਂਦੀਆਂ ਜਿਹੜੇ ਇਲੈਕਸ਼ਨ ਰਨ ਕਰਦੇ ਆ, ਇੱਕ ਪੈਸੇ ਦੀ ਤੇ ਇੱਕ ਵੋਟਾਂ ਦੀ। ਵੋਟ ਦੀ ਉਹ ਤੋਂ ਵੀ ਜ਼ਿਆਦਾ ਅਹਿਮ ਆ। ਜਿੰਨੀ ਵੀ ਤੁਸੀਂ ਕਰ ਸਕਦੇ, ਚਾਹੇ ਜੋ ਮਰਜ਼ੀ ਕਹੀ ਜਾਣ ਵੀ ਤੁਹਾਡੀਆਂ ਵੋਟਾਂ ਨਹੀਂ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਥੋੜੀਆਂ ਜੀਆਂ ਆ, ਇੱਕ ਵੀ ਹੋਵੇ ਉਲਟ ਪਾਉਣੀ ਆ। ਇਹੀ ਗੱਲ ਹੁੰਦੀ ਆ ਨਾ। ਫਿਰ ਸਟਾਂਸ ਤਾਂ ਇਦਾਂ ਹੀ ਲਿਆ ਜਾਂਦਾ। ਪ੍ਰੋਪੋਜੀਸ਼ਨ 50 ਦੇ $300 ਮਿਲੀਅਨ ਤੱਕ ਖਰਚ ਹੋ ਗਿਆ। ਇਹ ਗਵਰਨਰ ਲੈ ਕੇ ਆਇਆ ਵੀ ਦੇਖੋ ਜੀ ਅਸੀਂ ਰੀਡਿਸਟ੍ਰਿਕਟਿੰਗ ਕਰਨੀ ਆ ਇੱਥੇ, ਤਾਂ ਕਿ ਟੋਟਲੀ ਜਿਹੜੀ ਸਟੇਟ ਆ ਉਹ ਡੈਮੋਕ੍ਰੇਟ ਬਣ ਜਾਏ। ਸੋ ਉਹਦੇ ਤੇ ਤੁਸੀਂ ਸੋਚੋ ਵੀ ਹੁਣ ਉਹਦੇ ਤੇ ਯੈਸ ਕਰਨਾ ਜਾਂ ਨੋ ਕਰਨਾ ਆ, ਉਹ ਤੁਹਾਡਾ ਫਰਜ਼ ਆ। ਹੁਣ ਸੋਚੋ ਵੀ ਇਦਾਂ ਦੇ ਬੰਦੇ ਦੀ ਸਪੋਰਟ ਕਰਨੀ ਆ ਜਾਂ ਨਹੀਂ ਕਰਨੀ ਹੈਗੀ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ, ਜਾਂ ਜਿਹੜੇ ਵੀ ਬੰਦੇ ਉਹਦੀ ਸਪੋਰਟ ਕਰਦੇ ਆ ਵੀ ਉੱਥੇ ਤੁਸੀਂ ਖੜਨਾ ਜਾਂ ਨਹੀਂ ਖੜਨਾ ਹੈਗਾ। ਸੋ ਇਹ ਕਿਉਂਕਿ ਇਹ ਬਿਲਕੁਲ ਬਿੱਲ ਜਾਇਜ਼ ਸੀ, ਪੂਰੇ ਪ੍ਰੂਫ ਸੀਗੇ, ਪੂਰੇ ਗਵਰਨਮੈਂਟ ਦੇ ਕੋਲ, ਫੈਡਰਲ ਗਵਰਨਮੈਂਟ ਕੋਲ ਪ੍ਰੂਫ ਆ, ਪੂਰੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਕੋਲ ਪ੍ਰੂਫ ਹੈਗੇ ਆ। ਸਾਰਾ ਕੁਝ ਆਰਟੀਕਲ ਪਰ ਆਰਟੀਕਲ, ਸੈਕਰਾਮੈਂਟੋ ਬੀਚ, ਹੋਰ ਬਹੁਤ ਸਾਰੇ ਜਿਹੜੇ ਫ੍ਰਿਜ਼ਨੋ ਲੈਂਡ, ਫ੍ਰਿਜ਼ਨੋ ਬੀ, ਮਰਸਡ ਬੀ, ਸਾਰੇ ਨਿਊਜ਼ਪੇਪਰਾਂ 'ਚ ਆਰਟੀਕਲ ਆਏ, ਪਰ ਇਹ ਗਵਰਨਰ ਦੇ ਕੰਨ ਤੇ ਜਿਹੜੀ ਜੂੰ ਆ ਉਹ ਨਹੀਂ ਸਰਕੀ ਹੈਗੀ। ਸੋ ਹੁਣ ਸਾਰੇ ਜਿੰਨੇ ਵੀ ਪੰਜਾਬੀ ਵਸਦੇ ਹੈਗੇ ਆ ਲੱਖਾਂ ਦੇ ਹਿਸਾਬ ਦੇ ਨਾਲ, ਤੁਹਾਨੂੰ ਸੋਚਣਾ ਪੈਣਾ। ਕੱਲਾ ਇਹ ਨਹੀਂ ਮੈਂ ਕਹਿੰਦਾ ਵੀ ਸਿੱਖ, ਜਿਹੜੇ ਹਿੰਦੂ ਵੀ ਆ, ਜਿਹੜੇ ਚਾਹੁੰਦੇ ਆ ਵੀ ਕੱਲ ਨੂੰ ਕੋਈ ਵੀ ਤੁਸੀਂ ਕਿਸੇ ਦੇ ਅਗੇਂਸਟ ਆਵਾਜ਼ ਚੁੱਕਦੇ ਆ, ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰਦਾ, ਇਸ ਬੰਦੇ ਨੇ ਬਿੱਲ ਜਿਹੜਾ ਆ ਉਹ ਫੇਲ ਕਰਾਇਆ ਹੈਗਾ। ਇਹ ਨਾ ਹੋਵੇ ਵੀ ਸਟੇਟਮੈਂਟ ਇਸ਼ੂ ਕਰਤੀ ਜੀ ਅਸੀਂ ਬਹੁਤ ਮਾੜੀ ਕੰਮ ਕੀਤਾ ਜੀ ਗਵਰਨਰ ਨੇ, ਇਦਾਂ ਨਹੀਂ, ਇਹਨਾਂ ਨੂੰ ਸੋਚਣਾ ਜਿਹੜਾ ਉਹ ਚਾਹੀਦਾ ਆ। ਪਰ ਇਹਦੇ ਵਿੱਚ ਸਟਾਂਸ ਜਿਹੜਾ ਉਹ ਲੈਣਾ ਪੈਣਾ, ਸਟੈਂਡ ਜਿਹੜਾ ਤੁਹਾਨੂੰ ਇਸ ਦੇ ਵਿੱਚ ਲੈਣਾ ਪੈਣਾ। ਜਿਹੜਾ ਵੀ ਕੋਈ ਆਉਂਦਾ ਆ ਉਸ ਨੂੰ ਜਿਹੜਾ ਉਹ ਸਿੱਧੀ ਨਾ ਜਿਹੜੀ ਉਹ ਇਸ ਚੀਜ਼ ਦੇ ਵਿੱਚ ਕਰੋ ਵੀ ਭਾਈ ਆਪਾਂ ਨਹੀਂ ਇਸ ਚੀਜ਼ ਦੀ ਸਪੋਰਟ ਕਰਨੀ, ਜਦੋਂ ਤੁਸੀਂ ਸਾਡੀ ਕਮਿਊਨਿਟੀ ਦੀ ਸਪੋਰਟ ਨਹੀਂ ਜਿਹੜੀ ਇਸ ਚੀਜ਼ ਦੇ ਵਿੱਚ ਕਰ ਸਕਦੇ। ਬਾਕੀ ਜਿਹੜੇ ਸਿੱਖ ਸੰਸਥਾਵਾਂ, ਸਿੱਖ ਕਮੇਟੀਆਂ, ਸਾਰੇ ਸਿੱਖ ਉਹ ਧਿਆਨ ਦੇਣ ਅੱਗੇ ਕੀ ਕਰਨਾ ਆ। ਇਕੱਠੇ ਹੋ ਜਾਓ,
ਨਹੀਂ ਤਾਂ ਇਦਾਂ ਹੀ ਜਿਹੜਾ ਤੁਹਾਡੇ ਨਾਲ ਅਗਲਿਆਂ ਨੇ ਜਿਹੜਾ ਉਹ ਕਰੀ ਜਾਣਾ। ਜਿੱਥੋਂ ਤੁਸੀਂ ਆਏ ਆ ਉੱਥੇ ਵੀ, ਤੇ ਜਿੱਥੇ ਤੁਸੀਂ ਰਹਿ ਰਹੇ ਆ ਹੁਣ ਉੱਥੇ ਵੀ ਤੁਹਾਡੇ ਨਾਲ ਇਹੀ ਚੀਜ਼ ਜਿਹੜੀ ਉਹ ਕਰ ਰਹੇ ਆ। ਦੂਜੀਆਂ ਆਰਗੇਨਾਈਜੇਸ਼ਨਾਂ ਦਾ ਤੁਸੀਂ ਦੇਖੋ ਵੀ ਉਹਨਾਂ ਦੀ ਜਿਹੜੀ ਆ ਲੌਬੀ ਕਿੱਡੀ ਤਗੜੀ ਆ, ਕਿੰਨੀ ਸਟਰੋਂਗ ਆ, ਤੇ ਕਿੱਥੇ ਕਿੱਥੇ ਤੱਕ ਉਹਨਾਂ ਦੀ ਜਿਹੜੀ ਉਹ ਮਾਰ ਆ। ਅਗਲਿਆਂ ਨੇ ਕਾਲ ਸੈਂਟਰ ਕ੍ਰੀਏਟ ਕਰਤੇ, ਉਹਨਾਂ ਨੂੰ ਉਹਨਾਂ ਦੇ ਕਿਸੇ ਰੇਡੀਓ ਨੇ ਨਹੀਂ ਸੀ ਆਖਿਆ ਵੀ ਇਦਾਂ ਜਿਹੜਾ ਉਹ ਆਓ ਇੱਥੇ ਅਸੀਂ ਰੌਲਾ ਪਾਉਂਦੇ ਮਰ ਗਏ ਆਪਣੇ ਲੋਕਾਂ ਨੂੰ ਵੀ ਇਦਾਂ ਕਰ ਲਓ, ਐਵੇਂ ਕਰ ਲਓ, ਕਾਲ ਕਰ ਲਓ, ਸਾਈਨ ਕਰ ਦਿਓ, ਪਟੀਸ਼ਨ ਇਦਾਂ ਕਰ ਲਓ। ਜਿਸ ਬੰਦੇ ਨੂੰ, ਜਿਸ ਟਰੱਕ ਡਰਾਈਵਰ ਨੂੰ ਆਪਾਂ ਸੋਚਦੇ ਆ ਕਹਿੰਦੇ ਸੀਗੇ ਵੀ ਉਹ ਤਾਂ ਨਿਰਦੋਸ਼ ਆ, ਉਹ ਕੋਈ ਗਲਤੀ ਹੋ ਗਈ ਆ, ਉਹਦੇ ਲਈ ਤਾਂ ਜਿਹੜੇ 30 ਲੱਖ ਸਾਈਨ, ਹਰਜੋਤ ਸਿੰਘ ਜੀ 3 ਮਿਲੀਅਨ ਸਾਈਨ ਜਿਹੜੇ ਉਹ ਹੋਏ, ਇਹਦੇ ਲਈ ਕਿੰਨੇ ਜਿਹੜੇ ਉਹ ਹੋਏ, ਕਿੱਥੇ ਗਵਾਚੇ ਬੈਠੇ ਆ। ਮੈਂ ਫੇਰ ਉਹ ਚੀਜ਼ ਕਹਿੰਦਾ ਵੀ ਜਿਹੜੇ ਉਸ ਚੀਜ਼ ਦੇ ਉਲਟ, ਉਸ ਚੀਜ਼ ਦੇ ਕਰਕੇ ਇੱਥੇ ਆਪਣੇ ਜਿਹੜਾ ਲੀਗਲ ਸਟੇਟਸ ਬਣਾ ਰਹੇ ਆ ਵੀ ਹਾਂ ਜੀ ਸਾਨੂੰ ਉਸ ਮੁਲਕ ਦੇ ਵਿੱਚ ਖਤਰਾ ਆ, ਉੱਥੇ ਨਾ ਸਾਨੂੰ ਬੋਲਣ ਦੀ ਆਜ਼ਾਦੀ ਆ, ਤੇ ਨਾ ਜਿਹੜੇ ਆ ਸਾਡੇ ਇੱਥੇ ਇਹਦੇ ਕਰਕੇ ਸਾਡੇ ਨਾਲ ਧੱਕਾ ਹੁੰਦਾ ਆ। ਤੇ ਜੇ ਉਹੀ ਚੀਜ਼ ਤੁਹਾਡੇ ਲਈ ਇੱਥੇ ਕਰ ਰਹੇ ਆ, ਉਹ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ, ਇਸ ਪੂਰੇ ਬਿੱਲ ਨੂੰ ਜਿਹਦੇ ਵਿੱਚ ਨਾ ਸਿੱਖ ਦਾ ਨਾਂ ਸੀ, ਨਾ ਕਿਸੇ ਹਿੰਦੂ ਦਾ ਨਾਂ ਸੀ, ਨਾ ਕਿਸੇ ਮੁਲਕ ਦਾ ਹੋਰ ਨਾਂ ਸੀ, ਸਿਰਫ ਤੇ ਸਿਰਫ ਇਹ ਸੀਗਾ ਵੀ ਬਾਹਰਲੀਆਂ ਸਰਕਾਰਾਂ ਜਿਹੜੀਆਂ ਇਸ ਦੇ ਵਿੱਚ ਤੁਹਾਡੇ ਨਾਲ ਧੱਕਾ ਕਰ ਰਹੀਆਂ ਆ ਵੀ ਉਸ ਨੂੰ ਰੋਕਿਆ ਜਾਵੇ, ਉਹਦੇ ਲਈ ਵੀ ਤੁਸੀਂ ਆ ਕੇ ਕੋਈ ਖੜੇ ਨਹੀਂ, ਕਿਤੇ ਨਹੀਂ ਜਿਹੜਾ ਉਹਦੇ ਵਿੱਚ ਦਿਖੇ ਵੀ ਹਾਂ ਵੀ ਆਪਾਂ ਇਸ ਦੇ ਵਿੱਚ ਸਪੋਰਟ ਕਰੀਏ। ਜਿਹੜੇ ਆਏ ਉਹਨਾਂ ਦਾ ਸੀ ਚਲੋ ਥੈਂਕ ਯੂ ਆ, ਧੰਨਵਾਦ ਆ ਉਹਨਾਂ ਸਾਰਿਆਂ ਦਾ, ਪਰ ਜਿੰਨੇ ਲੋਕ ਆ ਇੱਥੇ, ਜਿੰਨੇ ਆਪਾਂ ਇਸ ਚੀਜ਼ ਦੇ ਉੱਤੇ ਆ, ਉਹ ਕਿੱਥੇ ਗਵਾਚ ਗਏ, ਕਿੱਥੇ ਜਿਹੜੇ ਉਹ ਰਹਿ ਗਏ। ਕਿੰਨਾ ਕੁ ਹੋਰ ਚੀਜ਼, ਕਿੰਨਾ ਕੁ ਹੋਰ ਨੁਕਸਾਨ ਕਰਾਉਣਾ, ਤੇ ਫਿਰ ਆਪਾਂ ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਜੀ ਉੱਠਣਾ ਆ। ਇਹ ਦੇਖੋ ਜਰਾ ਆਪਣੀ ਪੀੜ੍ਹੀ ਥੱਲੇ ਸੋਟਾ ਜਿਹੜਾ ਉਹ ਮਾਰੋ। ਸਿੱਖਾਂ ਦਾ ਅਗਲਾ ਗੇਮ ਪਲਾਨ ਕੀ ਹੋਣਾ ਚਾਹੀਦਾ, ਕਿਵੇਂ ਇਸ ਦੇ ਵਿੱਚ ਜਿਹੜਾ ਉਹ ਕਰਨਾ ਆ। ਆਪਾਂ ਬਹੁਤ ਸੁਪਨੇ ਸਜੋਈ ਬੈਠੇ ਆ ਇੱਥੇ ਵੀ, ਪਤਾ ਨਹੀਂ ਆਪਣੇ ਕੋ ਕਿੱਡੀ ਕੁ ਚੀਜ਼ ਜਿਹੜੀ ਆਪਣੇ ਹੱਥ ਜਿਹੜੀ ਉਹ ਆ ਜਾਣੀ ਆ। ਅਗਲੇ ਤੁਹਾਨੂੰ ਪਲ ਪਲ ਦੇ ਉੱਤੇ ਅਹਿਸਾਸ ਕਰਾ ਰਹੇ ਆ। ਤੁਸੀਂ ਜਿੱਥੇ ਵੀ ਚੱਲ ਜਾਓ, ਤੁਹਾਡੀ ਘਾਟ ਜਿਹੜੀ ਅਸੀਂ ਲੱਭ ਕੇ ਜਿਹੜੀ ਉਹ ਰੱਖੀ ਹੋਈ ਆ, ਤੁਹਾਨੂੰ ਕਿੱਦਾਂ ਜਿਹੜਾ ਆਪਸ 'ਚ ਲੜਾਉਣਾ, ਤੇ ਕਿੱਦਾਂ ਜਿਹੜਾ ਉਹ ਤੁਹਾਡੇ ਉੱਤੇ ਹਮਲਾ ਕਰਨਾ ਆ, ਕਿੱਦਾਂ ਤੁਹਾਡੇ ਉਲਟ ਪ੍ਰੋਪੇਗੈਂਡਾ ਜਿਹੜਾ ਉਹ ਚਲਾਉਣਾ ਆ, ਉਹ ਅਗਲੇ ਜਿਹੜੇ ਉਹ ਉਸ ਦੇ ਵਿੱਚ ਤਿਆਰੀ ਕੱਸ ਕੇ ਤੇ ਮੋਹਰੇ ਜਿਹੜੇ ਉਹ ਚੱਲ ਰਹੇ ਆ। ਤੇ ਆਪਾਂ ਕਿੱਥੇ ਜਿਹੜੇ ਉਹ ਖੜੇ ਆ। ਦੇਖੋ ਜਿਹੜਾ ਮਾੜਾ ਜਿਹਾ ਦੇਖੋ, ਧਿਆਨ ਦਿਓ, ਕਮਿਊਨਿਟੀ ਦੇ ਬਾਰੇ ਸੋਚੋ, ਭਾਈਚਾਰੇ ਬਾਰੇ ਸੋਚੋ, ਆਪਣੀ ਅਗਲੀ ਪੀੜ੍ਹੀ ਬਾਰੇ ਸੋਚੋ ਵੀ ਅਗਲੇ ਜਿਹੜੀ ਜਨਰੇਸ਼ਨ ਨੂੰ ਦੇ ਕੇ ਕੀ ਚੱਲੇ ਆ, ਕੀ ਆਪਣੇ ਜਿਹੜਾ ਉਹ ਕੰਮ ਆ। ਸੌਖਾ ਕੰਮ ਹਰ ਕੋਈ ਕਰ ਲੈਂਦਾ ਹਰਜੋਤ ਸਿੰਘ ਜੀ, ਸੌਖਾ ਜੀ ਕੰਮ ਹਰ ਕੋਈ ਕਰ ਲੈਂਦਾ। ਲੰਗਰ ਬਣਾਓ ਤੇ ਛਕਾਓ, ਉਹ ਸਭ ਤੋਂ ਸੌਖਾ ਹੈ, ਉਹ ਕਿਸੇ ਨੇ ਸੌਖਾ, ਵਿਰੋਧ ਨਹੀਂ ਕਰਨਾ ਅਸੀਂ ਤੁਹਾਡਾ। ਤੁਹਾਨੂੰ ਉਹ ਕਰਨ ਤੋਂ ਨਹੀਂ ਰੋਕਦੇ, ਉਹ ਗੁਰੂ ਸਾਹਿਬ ਦੀ Yeah. ਆਪਣੀ ਦਿੱਤੀ ਹੋਈ ਆਪਣੇ ਨੂੰ ਦਾਤ ਆ, ਉਹ ਕਰੋ। ਉਹ ਕੰਮ ਸੌਖਾ ਹੈ। ਉਸ ਚੀਜ਼ ਦੇ ਸੰਬੰਧ ਦੇ ਵਿੱਚ ਜੋ ਆ ਚੀਜ਼ਾਂ, ਜਿਹੜਾ ਤਗੜੇ ਨੂੰ ਜਿਹੜਾ ਉਹ ਮਾੜਾ ਕਹਿਣਾ, ਬਾਬਰ ਨੂੰ ਜਾਬਰ ਕਹਿਣਾ ਹਮੇਸ਼ਾ ਹੀ ਔਖਾ ਹੁੰਦਾ ਆ। ਗੁਰੂ ਮਹਾਰਾਜ ਨੇ ਆਪਾਂ ਬਹੁਤ ਨੂੰ ਸਾਰੇ ਕਰਕੇ ਦਿਖਾਇਆ ਆ, ਆਪਾਂ ਬਹੁਤ ਉੱਥੇ ਸਾਰੇ ਰਾਜਾ ਤੁਰੀਏ। ਰਣਜੀਤ ਸਿੰਘ ਜੀ, ਲੋਕ ਸੋਚਦੇ ਵੀ ਸਾਡਾ ਬਿਜ਼ਨਸ, ਸਾਨੂੰ ਕੀ ਆ, ਰੌਲਾ ਪਾਉਂਦੇ ਪਾਈ ਜਾਣ, ਸਾਡੇ 6 ਗੈਸ ਸਟੇਸ਼ਨ ਆ, ਸਾਡੇ ਆ ਆਲਰੇਡੀ ਵੇਵ ਚੱਲਣੀ ਸ਼ੁਰੂ ਹੋ ਗਈ ਆ ਵੀ ਇਹ ਇੱਕੋ ਜਿਹੜੇ ਦੇਸੀ ਬੰਦੇ ਆ, ਇਹਨਾਂ ਦੇ ਕੋਲ ਕਾਹਤੇ ਗੈਸ ਸਟੇਸ਼ਨ ਆ, ਇਹ ਆਲਰੇਡੀ ਗੋਰਿਆਂ 'ਚ ਵੇਵ ਚੱਲਣੀ ਸ਼ੁਰੂ ਹੋ ਗਈ ਆ। ਹੌਲੀ ਹੌਲੀ ਉਹ ਤੁਹਾਡੇ ਬਿਜ਼ਨਸ ਦਾ ਪਿੱਛੇ ਵੀ ਆਣਗੇ, ਤੁਹਾਡਾ ਸਾਥ ਕਿਸੇ ਨੇ ਨਹੀਂ ਦੇਣਾ ਜੇ ਆਪਾਂ ਇਕੱਠੇ ਨਾ ਹੋਏ। ਤੁਹਾਡੇ ਸਾਹਮਣੇ ਹੀ ਆ ਟਰੱਕਾਂ ਵਾਲਿਆਂ ਨਾਲ ਕੀ ਹੋਇਆ ਹੈਗਾ, ਕੀ ਕਰ ਲਿਆ ਤੁਸੀਂ, ਹਨਾ, ਤੁਹਾਡੇ ਸਾਹਮਣੇ ਹੀ ਆ। ਸੋ ਜੇ ਆਪਣੀ ਕੌਮ ਇਕੱਠੀ ਨਾ ਹੋਈ, ਗੁਰਦੁਆਰਿਆਂ ਦੀਆਂ ਇਲੈਕਸ਼ਨਾਂ 'ਚ, ਲੜਾਈਆਂ ਝਗੜਿਆਂ 'ਚ ਇਹ ਰੌਲਾ ਪਾਉਂਦੇ ਰਹੇ, ਤੇ ਇਹ ਬਾਹਲਾ ਟਾਈਮ ਨਹੀਂ ਚੱਲਣਾ। ਤੁਸੀਂ ਦੇਖੋਗੇ ਤੁਹਾਡਾ ਇਹਨਾਂ ਨੇ ਉਹ ਹਾਲ ਬਣਾਉਣਾ ਜੋ ਪੈਲਸਤੀਨੀਅਨ ਲੋਕਾਂ ਦਾ ਹਾਲ ਬਣਾਇਆ ਹੋਇਆ ਹੈ। ਵੀ ਦੇਖੋ ਜੀ, ਇਹ ਤਾਂ ਟੈਰਰਿਸਟ ਬੰਦੇ ਆ, ਇਹ ਤਾਂ ਰੌਲਾ ਪਾਉਂਦੇ ਆ, ਇਹ ਬੰਦੇ ਮਾਰਦੇ ਆ, ਡਰਾਉਂਦੇ ਆ, ਧਮਕਾਉਂਦੇ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਅੱਜ ਦਾ ਟਵੀਟ ਇਹ ਪ੍ਰੂਫ ਆ, ਤੁਹਾਡੇ ਸਾਹਮਣੇ ਪ੍ਰੂਫ ਆ। ਇਸੇ ਕਰਕੇ ਇਹ ਤੁਹਾਨੂੰ ਜਿਹੜਾ ਉਹ ਸੀਗਾ ਉਹ ਦਿਖਾਇਆ ਹੈਗਾ। ਬਿਲਕੁਲ, ਉਹ 'ਚ ਕਲੀਅਰਲੀ ਜਿਹੜੀ ਆ ਸ਼ੁਕਲਾ ਹੈ ਉਹ ਲਿਖਦੀ ਹੈ, HAF ਦੀ, ਹਿੰਦੂ ਅਮਰੀਕਨ ਫਾਊਂਡੇਸ਼ਨ ਦੀ, ਵੀ ਕਮਸ ਟੂ ਦ ਰੈਸਕਿਊ ਆਫ ਹਿੰਦੂ ਅਮਰੀਕਨ ਕਮਿਊਨਿਟੀ, ਥੈਂਕ ਯੂ ਗਵਰਨਰ ਨਿਊਸਮ। ਸੋ ਹੁਣ ਇੱਥੋਂ ਇਹ ਤੁਹਾਨੂੰ ਸਾਫ਼ ਸਪਸ਼ਟ ਆ ਵੀ ਕੀ ਆ, ਤੇ ਆਪਾਂ ਜਿਹੜੇ ਇਸ ਟਾਈਮ ਕਿੱਥੇ ਜਿਹੜੇ ਉਹ ਹੈਗੇ। ਜੀ।